ਪੰਜਾਬੀ ਨਾਵਲ ਵਾਘਾ ਤੀਜੀ ਕਿਸ਼ਤ। 15 ਜਵਾਨਾਂ ਰਲ ਕੇ ਦਿੱਲੀ ਦਰਵਾਜ਼ੇ ਦਾ ਇੱਕ ਬਾਹਰਾ ਤੇ ਸੱਜੇ ਪਾਸੇ ਵਾਲਾ ਤਾਕ ਆਉਣ ਵਾਲੇ ਘੁੜਸਵਾਰਾਂ ਲਈ ਖੋਲ੍ਹਿਆ, ਜਿਹੜਾ ਸ਼ਹਿਰ ਦੇ ਬਾਕੀ ਦਰਵਾਜ਼ਿਆਂ ਵਾਂਗ ਸ਼ਾਮਾਂ ਪੈਂਦਿਆਂ ਸਾਰ ਹੀ ਬੰਦ ਕਰ ਦਿੱਤਾ ਜਾਂਦਾ। ਬਾਹਰਾ ਬਰੋਟਾ ਦਰਵਾਜ਼ਾ ਖੁੱਲ੍ਹ ਚੁੱਕਿਆ, ਜਿਹਦਾ ਮਤਲਬ ਸੀ ਉਹ ਹੁਣ ਸ਼ਹਿਰ ਵੜ ਸਕਦੇ ਨੇ। ਕਮਾਂਡਰ ਆਪਣੇ ਪਹਿਰੇਦਾਰਾਂ ਨਾਲ ਦਰਵਾਜ਼ੇ ਤੋਂ ਅੰਦਰ ਵੜਿਆ। ਉਹਦੀ ਨਜ਼ਰ ਖੱਬੇ ਪਾਸੇ ਬਣੇ ਸ਼ਾਹੀ ਹਮਾਮ ਉੱਪਰ ਪਈ, ਜਿਹੜਾ ਬਾਹਰੋਂ ਆਉਣ ਵਾਲੇ ਸ਼ਾਹੀ ਮਹਿਮਾਨਾਂ ਨਾਲ ਭਰਿਆ ਸੀ। ਜਿਹੜੇ ਮੁਗਲਾਂ ਦੇ ਬਣਾਏ ਐਸ ਸ਼ਾਨਦਾਰ ਹਮਾਮ ਦੇ ਅੱਗੇ ਸੰਗੇ ਮਰਮਰ ਦੇ ਫਰਸ਼ ਵਾਲੇ ਵਿਹੜੇ ਉੱਪਰ ਗੱਦੀਆਂ ਕੁਰਸੀਆਂ ਉੱਪਰ ਨਹਾਉਣ ਲਈ ਆਪਣੀ ਵਾਰੀ ਆਉਣ ਦੀ ਉਡੀਕ ਵਿੱਚ ਬੈਠੇ ਸਨ। ਉਹ ਆਪ ਕਈ ਵਾਰੀ ਜਦ ਬਾਹਰ ਦੇ ਸਫ਼ਰ ਤੋਂ ਆਉਂਦਾ ਤੇ ਐਸ ਹਮਾਮੇ ਨਹਾ ਚੁੱਕਿਆ ਸੀ। ਇੱਥੇ ਨਹਾਉਣ ਦਾ ਸਵਾਦ ਹੀ ਕੁਝ ਹੋਰ ਸੀ, ਖਾਸ ਕਰ ਜਦੋਂ ਨਹਾਉਂਦਿਆਂ ਦੂਜੀ ਨੁੱਕਰ ਤੇ ਨਹਾਉਂਦੇ ਆਪਣੇ ਕਿਸੇ ਬੇਲੀ ਨਾਲ ਗੱਲ ਕਰਦਾ ਤੇ ਆਵਾਜ਼ ਦੀ ਗੂੰਜ ਸਖਣੀ ਛੱਤ ਦੇ ਅੰਦਰ ਸਫ਼ਰ ਕਰਦੀ ਇੰਨੇ ਵੱਡੇ ਤੇ ਖੁੱਲ੍ਹੇ ਬਣੇ ਹਮਾਮ ਦੀ ਦੂਜੀ ਨੁਕਰੇ ਜਾ ਪੜਦੀ। ਉਹ ਆਪਣੀ ਗੱਲ ਬੜੇ ਜ਼ੋਰ ਨਾਲ ਹੱਸਦਿਆਂ ਮੁਕਾਉਂਦਾ। ਉਹਦੇ ਹਾਸੇ ਦੀ ਆਵਾਜ਼ ਬੜੀ ਦੇਰ ਤੱਕ ਪੂਰੇ ਹਾਲ ਵਿੱਚ ਛੱਤਾਂ ਤੱਕ ਗੂੰਜਦੀ ਰਹਿੰਦੀ। ਮੁਗਲਾਂ ਇਸ ਹਮਾਮ ਨੂੰ ਬਣਾਉਣ ਵਿੱਚ ਕਮਾਲ ਫਨਕਾਰੀ ਤੇ ਹੁਨਰਮੰਦੀ ਵਿਖਾਈ। ਜ਼ਨਾਨੀਆਂ ਦਾ ਸ਼ਾਹੀ ਹਮਾਮ ਵੱਖਰਾ ਸੀ ਤੇ ਮਰਦਾਨੇ ਹਮਾਮ ਦੇ ਮੁਕਾਬਲੇ ਦਾ ਸੀ। ਨਹਾਉਣ ਮਗਰੋਂ ਛੱਤ ਉੱਪਰ ਧੁੱਪ ਸੇਕਣ ਦਾ ਵੱਖਰਾ ਬੰਦੋਬਸਤ ਸੀ। ਹਮਾਮ ਦੇ ਸਾਹਮਣੇ ਦੀ ਗੁਜ਼ਰ ਤੋਂ ਪਾਰ ਤੇ ਦਿੱਲੀ ਦਰਵਾਜ਼ਿਓਂ ਅੰਦਰ ਖੁੱਲ੍ਹੇ ਪੇੜ ਵਿੱਚ ਸ਼ਹਿਰ ਆਉਣ ਵਾਲੇ ਮਹਿਮਾਨਾਂ ਦੀਆਂ ਸਵਾਰੀਆਂ, ਘੋੜੇ ਤੇ ਹਾਥੀ ਕਿਲਿਆਂ ਨਾਲ ਬੱਝ ਖਲੋਤੇ ਪੱਠਾ ਡੱਠਾ ਖਾਂਦੇ ਉਹਨੂੰ ਦਿਸੇ। ਵਪਾਰੀਆਂ ਤੇ ਆੜਤੀਆਂ ਦੇ ਕੁਝ ਦਾੰਦ ਸੰਡੇ ਤੇ ਕੁਝ ਉੱਠ ਵੀ ਗੱਡਾਂ ਅੱਗੇ ਜੁੱਪੇ ਖਲੋਤੇ ਸ਼ਹਿਰੋਂ ਮਾਲ ਲੱਦ ਕੇ ਨਿਕਲਣ ਦੀ ਤਿਆਰੀ ਕਰ ਰਹੇ ਸਨ। ਜਿਨ੍ਹਾਂ ਦੇ ਮਾਲ ਦੀ ਪਰਖ ਪੜਚੋਲ ਤੇ ਟੈਕਸ ਦੀ ਵਸੂਲੀ ਦਾ ਕੰਮ ਵੀ ਇਹਨਾਂ ਸਿਪਾਹੀਆਂ ਕੋਲ ਸੀ। ਉਹ ਹਮਾਮ ਕੋਲੋਂ ਲੰਘਦਾ ਅਗਾਂਹ ਟੁਰਿਆ ਤੇ ਰੰਗ ਮਹੱਲੋਂ ਗੁਜ਼ਰਦੀ ਸ਼ਾਹੀ ਕਿਲੇ ਜਾਣ ਵਾਲੀ ਐਸ ਗੁਜ਼ਰ ਦੇ ਸੱਜੇ ਖੱਬੇ ਤੇ ਅੰਦਰ ਦੀਆਂ ਗਲੀਆਂ ਵਿੱਚ ਸਾਰੇ ਬਾਜ਼ਾਰ ਸਨ, ਜਿਨ੍ਹਾਂ ਵਿੱਚ ਕੱਪੜੇ, ਕਸ਼ਮੀਰੀ ਸ਼ਾਲਾਂ, ਸੁਨਿਆਰਿਆਂ, ਭਾਂਡਿਆਂ ਤੇ ਨਾਲੇ ਗੱਲੇ ਦੀਆਂ ਨਿੱਕੀਆਂ ਵੱਡੀਆਂ ਹੱਟੀਆਂ ਤੇ ਦੁਕਾਨਾਂ ਸਨ, ਜਿਨ੍ਹਾਂ ਵਿੱਚ ਦੇਸ ਵਿਦੇਸ ਦੇ ਸਮਾਨ ਤੇ ਜਿਨਸਾਂ ਵਿਕਦੀਆਂ ਤੇ ਬਾਹਰ ਦੇ ਦੇਸਾਂ ਤੇ ਸ਼ਹਿਰ ਦੇ ਆਉਣ ਵਾਲੇ ਵਪਾਰੀ ਮਾਲ ਤੇ ਗਾਹਕਾਂ ਨਾਲ ਭਰੇ ਹੁੰਦੇ, ਜਿਹੜੇ ਆਪਣੇ ਮਾਲ ਦਾ ਲੈਣ ਦੇਣ ਭਾਅ ਮੁਕਾ ਤੇ ਸੌਦੇ ਕਰਦੇ ਦਿਸਦੇ। ਹੌਲੀ ਹੌਲੀ ਘੋੜਾ ਟੁਰਦਿਆਂ ਚੌਕ ਰੰਗ ਮਹਲ ਵੱਲ ਜਾਂਦਿਆਂ ਗੁਜ਼ਰ ਤੋਂ ਖੱਬੇ ਹੱਥ ਕੁਝ ਵਿੱਥ ਤੇ ਉਹਦੀ ਨਿਗਾਹ ਮਸਜਿਦ ਵਜ਼ੀਰ ਖਾਨ ਉੱਪਰ ਪਈ। ਉਹ ਇਸ ਮਸੀਤ ਵਿੱਚ ਨਮਾਜ਼ ਪੜ੍ਹਨ ਆਉਂਦਾ ਸੀ। ਨਿੱਕਿਆਂ ਹੁੰਦਿਆਂ ਉਹਨੇ ਇਸ ਮਸੀਤੋਂ ਮਦਰਸੇ ਵਿੱਚ ਆਪਣੀ ਮੁੱਢਲੀ ਪੜ੍ਹਾਈ ਪੂਰੀ ਕੀਤੀ। ਉਹਦੇ ਸਾਹਮਣੇ ਕੁਝ ਕਦਮਾਂ ਦੀ ਵਿੱਥ ਤੇ ਰੰਗਮਹਲ ਸੀ। ਉਹ ਘੋੜਾ ਟੋਰੀ ਚੌਕ ਰੰਗਮਹਲ ਵਿੱਚ ਅਪੜਿਆ ਤੇ ਉਹਦੇ ਚਿਹਰੇ ਉੱਪਰ ਮੁਸਕਰਾਹਟ ਆਈ। ਉਹਦਾ ਮਹੱਲਾ ਆ ਗਿਆ ਸੀ, ਜਿਹਦੀਆਂ ਗਲੀਆਂ ਅੰਦਰ ਉਹ ਖੇਡਦਾ ਜਵਾਨ ਹੋਇਆ। ਰੰਗਮਹਲ ਵਿੱਚ ਦਾਰਾ ਸ਼ਿਕੋ ਦੀਆਂ ਬਣਵਾਈਆਂ ਕੁਝ ਸ਼ਾਨਦਾਰ ਉੱਚੀਆਂ ਹਵੇਲੀਆਂ ਤੇ ਉਹਨਾਂ ਦੇ ਚੁਬਾਰੇ ਅਜੇ ਵੀ ਆਪਣੇ ਬਣਾਉਣ ਵਾਲਿਆਂ ਦੀ ਕਾਰੀਗਰੀ, ਫਨਕਾਰੀ, ਨਫਾਸਤ ਤੇ ਹੁਨਰਮੰਦੀ ਤੇ ਮਾਣ ਕਰ ਰਹੇ ਸਨ। ਰੰਗ ਮਹਲ ਵਿੱਚ ਬਣੀਆਂ ਇਹਨਾਂ ਹਵੇਲੀਆਂ ਵਿੱਚੋਂ ਹੀ ਇੱਕ ਹਵੇਲੀ ਦਾ ਮਾਲਕ ਉਹ ਆਪ ਵੀ ਸੀ, ਜਿਹੜੀ ਕਿਸੇ ਮੁਗਲ ਸ਼ਹਿਜ਼ਾਦੀ ਦੀ ਮਲਕੀਅਤ ਸੀ ਤੇ ਜਿਹਨੂੰ ਉਹਦੇ ਪਿਓ ਨੇਕੇ ਜਦੋਂ ਉਹ ਪੰਜਾਬ ਦੀ ਫੌਜ ਵਿੱਚ ਇੱਕ ਵੱਡਾ ਅਫਸਰ ਸੀ, ਆਪਣੇ ਲਾਹੌਰ ਰਹਿਣ ਵਸਣ ਲਈ ਖਰੀਦਿਆ। ਦਿੱਲੀ ਦਰਵਾਜ਼ਿਓਂ ਨਿਕਲ ਕੇ ਰੰਗ ਮਹੱਲੋਂ ਲੰਘਦੀ ਸ਼ਾਹੀ ਕਿਲੇ ਵੱਲ ਜਾਂਦੀ ਵੱਡੀ ਗੁਜ਼ਰ ਵਿਚਕਾਰ ਬਣੇ ਚੌਕ ਰੰਗ ਮਹਲ ਦੇ ਖੱਬੇ ਹੱਥ ਕੁਝ ਗਲੀਆਂ ਛੱਡ ਕੇ ਅੰਦਰ ਦੀ ਇੱਕ ਗਲੀ ਦੀ ਨੁਕਰੇ ਉਹਦੀ ਹਵੇਲੀ ਸੀ, ਜਿਹਦਾ ਨਾਂ ਸੁਰਗੀ ਸੀ। ਦਿੱਲੀ ਦਰਵਾਜ਼ਿਓਂ ਲੈ ਕੇ ਦਾਰਾ ਸ਼ਿਕੋ ਚੌਕ ਤੱਕ ਬਸੰਤ ਮਨਾਉਣ ਤੇ ਮੇਲਾ ਚਿਰਾਗਾਂ ਵਿੱਚ ਰਲਣ ਲਈ ਦੂਜਿਆਂ ਸ਼ਹਿਰਾਂ ਤੇ ਪਿੰਡਾਂ ਤੋਂ ਆਉਣ ਵਾਲੇ ਲੋਕਾਂ ਦੀ ਸਵੇਰੇ ਸਵੇਰੇ ਭੀੜ ਲੱਗੀ ਸੀ। ਇਹ ਮਜਮਾ ਉਹਨੂੰ ਪਹਿਲਾਂ ਦਿੱਲੀ ਦਰਵਾਜ਼ੇ ਤੇ ਅਪੜਦਿਆਂ ਆਪਣੀ ਕੰਡ ਮਗਰ ਤੇ ਆਪਣੇ ਸਾਹਮਣੇ ਦਿਸਿਆ। ਸ਼ਹਿਰ ਦੀ ਕੋਈ ਗੁਜ਼ਰ, ਕੋਈ ਮਹੱਲਾ, ਕੋਈ ਕੂਚਾ ਤੇ ਕੋਈ ਗਲੀ ਅਜਿਹੀ ਨਹੀਂ ਸੀ ਜਿੱਥੇ ਲੋਕ ਬਸੰਤ ਦੀ ਤਿਆਰੀ ਕਰਦੇ ਨਾ ਦਿਸੇ। ਤੂੰ ਇਸ ਵੇਲੇ ਦਾਰਾ ਸ਼ਿਕੋ ਚੌਕ ਵਿੱਚ ਖਲੋਤਾ ਹੈ। ਜਿਵੇਂ ਹੀ ਉਹ ਆਪਣੇ ਦੋਵਾਂ ਜਵਾਨਾਂ ਨਾਲ ਮਸਜਿਦ ਵਜ਼ੀਰ ਖਾਨ ਕੋਲੋਂ ਲੰਘਦਾ ਰੰਗ ਮਹਲ ਦੇ ਚੌਕ ਵਿੱਚ ਅਪੜਿਆ ਤੇ ਉਹਨੂੰ ਆਪਣੇ ਮਗਰੋਂ ਉਹ ਆਵਾਜ਼ ਆਈ, ਜਿਹੜੀ ਉਹ ਪਹਿਲਾਂ ਦਿੱਲੀ ਦਰਵਾਜ਼ੇ ਉੱਪਰ ਆਪਣੀ ਕੰਡ ਮਗਰ ਸੁਣ ਚੁੱਕਿਆ ਸੀ। ਉਹਨਾਂ ਤ੍ਰੈਵਾਂ ਆਪਣਿਆਂ ਘੋੜਿਆਂ ਦੀਆਂ ਵਾਗਾਂ ਖਿੱਚੀਆਂ। ਘੋੜੇ ਆਪਣੀ ਥਾਂ ਤੇ ਖਲੋ ਗਏ। ਉਹਨਾਂ ਨੂੰ ਆਪਣੀ ਕੰਡ ਮਗਰ ਟਲੀਆਂ ਖੜਕਣ ਦਾ ਸ਼ੋਰ ਸੁਣੀ ਵਿਆ ਤੇ ਨਾਲੇ ਉਹ ਆਵਾਜ਼ ਜਿਹੜੀ ਹੁਣ ਅਜਾਣੂ ਨਹੀਂ ਸੀ ਰਹੀ, ਫੇਰ ਉਹਨਾਂ ਦੇ ਕੰਨੀ ਪਈ।
ਇਹ ਮੀਆਂ ਮੀਰ ਦੇ ਮੁਰੀਦ ਸ਼ਹੀਦ ਦਾਰਾ ਸ਼ਿਕੋ ਦੀ ਵਸਾਈ ਬਸਤੀ ਏ ਰੰਗ ਮਹਲ। ਕਦੀ ਇੱਥੇ ਸ਼ਹਿਜ਼ਾਦਾ ਦਾਰਾ ਸ਼ਿਕੋ ਦਾ ਘਰ ਹੁੰਦਾ ਸੀ। ਰੰਗੂ ਬੜਾ ਮਾੜਾ ਕੀਤਾ, ਸਾਡਾ ਬੇਲੀ ਮਾਰ ਛੜਿਆ, ਸਾਨੂੰ ਬੜਾ ਡੂੰਘਾ ਫੱਟ ਲਾਇਆ। ਮੁਰਾਦ ਦਾ ਘੋੜਾ ਉਹਨਾਂ ਪੈਰਾਂ ਉੱਪਰ ਹੀ ਗੋਲ ਭੌਂ ਗਿਆ। ਉਹਦੇ ਸਾਹਮਣੇ ਲੰਮੇ ਲਾਲ ਜੱਗੇ ਵਾਲਾ ਉਹ ਮਲੰਗ ਖਲੋਤਾ ਸੀ ਜਿਹੜਾ ਉਹਨੇ ਦਿੱਲੀ ਦਰਵਾਜ਼ਿਓਂ ਬਾਹਰ ਡਿੱਠਾ। ਮਲੰਗ ਜਿਹਦੇ ਗੋਡਿਆਂ ਤੋਂ ਲੈ ਕੇ ਗਿੱਟਿਆਂ ਤੱਕ ਸਾਵੇ ਰੰਗ ਦੀਆਂ ਪੱਟੀਆਂ ਬਣੀਆਂ ਸਨ, ਪੈਰੋਂ ਨੰਗਾ ਸੀ। ਉਹਦੇ ਸੱਜੇ ਹੱਥ ਵਿੱਚ ਇੱਕ ਤਾਰਾ ਸੀ। ਸਿਰ ਦੇ ਗੁੰਝਲਾਂ ਵਾਲੇ ਵਾਲ ਮੋਢਿਆਂ ਉੱਪਰ ਖਿਲਰੇ ਤੇ ਦਾੜੀ ਸੀਨੇ ਤੱਕ ਵੱਧੀ ਤੇ ਖਿਲਰੀ ਹੋਈ। ਉਹਦੀਆਂ ਸੁਰਖ ਅੱਖਾਂ ਵਿੱਚ ਨੱਚਦੀ ਵਹਿਸ਼ਤ ਤੇ ਚਿਹਰੇ ਦੀਆਂ ਖਿੱਚੀਆਂ ਨਸਾਂ ਉਹਦੇ ਅੰਦਰ ਪੈਂਦੇ ਰੋਲਿਆਂ ਦਾ ਸੁਨੇਹਾ ਦੇ ਰਹੀਆਂ ਸਨ। ਉਹਦੇ ਗਲ 'ਚ ਅਣਗਿਣਤ ਨਿੱਕੀਆਂ ਨਿੱਕੀਆਂ ਖੜਕਦੀਆਂ ਟਲੀਆਂ ਦਾ ਇੱਕ ਵੱਡਾ ਜਿਹਾ ਹਾਰ ਪਿਆ ਸੀ। 8-10 ਵੱਡੇ ਵੱਡੇ ਕੱਲੇ ਮਣਕੇ ਵਾਲੀਆਂ ਵੱਡੀਆਂ ਵੱਡੀਆਂ ਤਸਬੀਹਾਂ ਉਹਦੇ ਸੱਜੇ ਮੋਢੇ ਤੋਂ ਲੈ ਕੇ ਉਹਦੇ ਸੀਨੇ ਤੇ ਖਿਲਰੀਆਂ ਤੇ ਕੰਡ ਮਗਰੋਂ ਹੁੰਦਿਆਂ ਉਹਦੀਆਂ ਪੈਰਾਂ ਤੱਕ ਅੱਪੜ ਰਹੀਆਂ ਸਨ। ਖੜਕਦੀਆਂ ਟਲੀਆਂ, ਮਣਕੇ ਤੇ ਆਪਸ ਵਿੱਚ ਵੱਜਦੀਆਂ ਤਸਬੀਹਾਂ ਦਾ ਸ਼ੋਰ, ਹੱਥੀ ਛਣਕਦੇ ਕੜੇ, ਵੱਜਦੇ ਇੱਕ ਤਾਰੇ ਦਾ ਸਾਜ਼ ਤੇ ਉਹਦੇ ਥਿਰਕਦੇ ਪੈਰ, ਸੱਜੇ ਖੱਬੇ ਹਿਲਦਾ ਸਿਰ, ਹਰ ਸ਼ੈ ਸੁਰਤਾਲ ਵਿੱਚ ਸਨ। ਸਿਰ ਤੇ ਮੌਤ ਖੜੀ ਪੁਕਾਰੇ, ਮਨ ਲੋਚੇ ਬਾਗ ਬਹਾਰਾਂ ਨੂੰ, ਕਹੇ ਹੁਸੈਨ ਫਕੀਰ ਨਿਮਾਣਾ, ਕੋਈ ਮੁੜ ਸਮਝਾਓ ਇਹਨਾਂ ਯਾਰਾਂ ਨੂੰ। ਮਲੰਗ ਉਹਦੇ ਘੋੜੇ ਦੇ ਆਲ ਦੁਆਲੇ ਗੋਲ ਦਾਇਰੇ ਵਿੱਚ ਮਸਤ ਹੋਇਆ ਧਮਾਲ ਪਾਉਂਦਾ ਗਾਉਂਦਾ ਰਿਹਾ। ਉਹਦੇ ਵੇਖਦਿਆਂ ਕੁਝ ਹੋਰ ਮਲੰਗ ਵੀ ਆ ਕੇ ਉਹਦੇ ਨਾਲ ਰਲ ਗਏ। ਕਹੇ ਹੁਸੈਨ ਫਕੀਰ ਸਾਈਂ ਦਾ, ਕੋਈ ਮੁੜ ਸਮਝਾਓ ਇਹਨਾਂ ਯਾਰਾਂ ਨੂੰ। ਉਹਨਾਂ ਸੁਰ ਤਾਲ ਵਿੱਚ ਰਲ ਕੇ ਗਾਣਾ ਛੋ ਦਿੱਤਾ। ਇਹ ਨਿਮਾਣਾ ਲਾਲ ਏ, ਮਾਧੂ ਲਾਲ ਹੁਸੈਨ ਦਾ ਮਲੰਗ। ਹਰ ਸਾਲ ਸ਼ਾਹ ਹੋਰਾਂ ਦੇ ਮਜ਼ਾਰ ਤੇ ਮੇਲਾ ਚਿਰਾਗਾਂ ਤੇ ਹਾਜ਼ਰੀ ਭਰਨ ਆਉਂਦਾ ਏ। ਜਿੱਥੋਂ ਵੀ ਜਿਹੜੇ ਇਲਾਕਿਓਂ ਵੀ ਟੁਰਦਾ ਏ, ਉੱਥੋਂ ਹੀ ਧਮਾਲਾਂ ਪਾਉਂਦਾ ਮਾਧੂ ਲਾਲ ਹੁਸੈਨ ਨੂੰ ਗਾਉਂਦਾ ਦਿੱਲੀ ਦਰਵਾਜ਼ੇ ਫੜਦਾ। ਮਜ਼ਾਰ ਤੱਕ ਧਮਾਲ ਪਾਉਂਦਾ ਜਾਂਦਾ ਏ। ਪਹਿਲਾਂ ਦਾਰਾ ਸ਼ਿਕੋ ਚੌਕ ਵਿੱਚ ਆ ਕੇ ਕੁਝ ਵੇਲਾ ਗੁਜ਼ਾਰਦਾ ਏ ਤੇ ਇੱਥੇ ਬਹਿ ਕੇ ਦਾਰਾ ਸ਼ਿਕੋ ਨੂੰ ਯਾਦ ਕਰਦਾ ਏ। ਇੱਥੋਂ ਉੱਠ ਕੇ ਫੇਰ ਸ਼ਾਹ ਹੁਸੈਨ ਦੇ ਮਜ਼ਾਰ ਟੁਰ ਜਾਂਦਾ ਏ। ਜਦੋਂ ਮੇਲਾ ਮੁੱਕਦਾ ਏ ਫੇਰ ਧਮਾਲ ਪਾਉਂਦਾ ਸ਼ਹਿਰ ਛੱਡ ਜਾਂਦਾ ਏ। ਮੈਂ ਇਹਨੂੰ ਕਈ ਵਰ੍ਹਿਆਂ ਤੋਂ ਵੇਖ ਰਿਹਾ। ਦਰਸ਼ਨ ਸਿੰਘ ਨੇ ਮੁਰਾਦ ਨੂੰ ਮਲੰਗ ਦੇ ਕੋਲ ਘੋੜਾ ਡਕਦਿਆਂ ਤੱਕਿਆ ਤੇ ਦਿੱਲੀ ਦਰਵਾਜ਼ਿਓਂ ਆਪਣੀ ਡਿਊਟੀ ਛੱਡ ਕੇ ਉਹਨੇ ਉਸੇ ਵੱਲ ਦੌੜ ਲਾ ਦਿੱਤੀ। ਉਹਨਾਂ ਤੱਕ ਅਪੜਦਿਆਂ ਉਹਨੂੰ ਸਾਹ ਚੜ ਗਿਆ। ਉਹਨੂੰ ਪਤਾ ਸੀ ਮੁਰਾਦ ਹਯਾਤ ਸ਼ਹਿਰ ਵਿੱਚ ਫਿਰਨ ਵਾਲੇ ਮਲੰਗਾਂ, ਸਾਧੂਆਂ, ਬਖਸ਼ੂਆਂ, ਦਰਵੇਸ਼ਾਂ ਤੇ ਜੋਗੀਆਂ ਉੱਪਰ ਖਾਸ ਨਿਗਾਹ ਰੱਖਦਾ ਹੈ। ਉਹਨੇ ਕਈ ਵਾਰੀ ਉਹਨਾਂ ਵਿੱਚੋਂ ਗਵਾਂਢੀ ਦੇਸ਼ ਹਿੰਦੁਸਤਾਨ ਉੱਪਰ ਕਬਜ਼ਾ ਕੀਤੀ ਬੈਠੀ ਈਸਟ ਇੰਡੀਆ ਕੰਪਨੀ ਦੇ ਜਾਸੂਸ ਫੜੇ, ਜਿਨ੍ਹਾਂ ਵਿੱਚੋਂ ਕਈ ਟਿਕਾਣੇ ਲਾ ਦਿੱਤੇ ਗਏ ਤੇ ਕਈਆਂ ਕੋਲੋਂ ਆਪਣੇ ਲਈ ਜਵਾਬੀ ਜਾਸੂਸੀ ਕਰਵਾਉਣ ਲੱਗ ਪਿਆ। ਉਹਨੇ ਜਦੋਂ ਮੁਰਾਦ ਨੂੰ ਉਸ ਮਲੰਗ ਵੱਲ ਮਸ਼ਕੂਕ ਨਿਗਾਹਾਂ ਨਾਲ ਘੂਰਦਿਆਂ ਵੇਖਿਆ, ਉਦੋਂ ਹੀ ਹੁਸ਼ਿਆਰ ਹੋ ਗਿਆ ਤੇ ਆ ਕੇ ਉਸ ਮਲੰਗ ਬਾਰੇ ਦੱਸ ਪਾਈ। ਨਿਮਾਣਾ ਲਾਲ ਉਹਨਾਂ ਵਿੱਚੋਂ ਨਹੀਂ ਹੈ, ਮੈਂ ਪੱਕ ਕਰ ਲਿਆ। ਇਹਦੀ ਧਮਾਲ ਵੇਖਣ ਲਈ ਸਾਰਾ ਸ਼ਹਿਰ ਸ਼ਾਹ ਦੇ ਮਜ਼ਾਰ ਉੱਪਰ ਇਕੱਠਾ ਹੋ ਜਾਂਦਾ ਹੈ। ਬਾਦਸ਼ਾਹ ਆਪ ਵੀ ਇਸ ਗੱਲ ਦਾ ਚਾਹਵੰਦ ਹੁੰਦਾ ਹੈ ਕਿ ਨਿਮਾਣਾ ਲਾਲ ਦੀ ਧਮਾਲ ਵੇਖੇ। ਬਾਦਸ਼ਾਹ ਇਹਦੇ ਕੋਲੋਂ ਦੁਆ ਵੀ ਲੈਂਦਾ ਹੈ। ਆਖਦੇ ਨੇ ਇਹ ਬੜਾ ਪਹੁੰਚਿਆ ਹੋਇਆ ਹੈ, ਜਿਹਦੇ ਵੱਲ ਇੱਕ ਵਾਰੀ ਤੱਕ ਲਵੇ ਉਹਦੀ ਦੁਨੀਆ ਬਦਲ ਜਾਂਦੀ ਏ। ਇਹ ਵਿਰਲਾ ਹੀ ਕਿਸੇ ਵੱਲ ਅੱਖ ਪੱਟ ਕੇ ਤਕੇਂਦਾ ਏ। ਇਹਨੇ ਅੱਜ ਤੁਹਾਨੂੰ ਅੱਖ ਪੱਟ ਕੇ ਤਕਿਆ ਏ। ਰੱਬ ਖੈਰ ਕਰੇ, ਰੱਬ ਦੀਆਂ ਰੱਬ ਜਾਣੇ, ਮਾਧੂ ਲਾਲ ਦੀਆਂ ਮਾਧੂ ਲਾਲ ਜਾਣੇ। ਦਰਸ਼ਨ ਆਪਣੀ ਗੱਲ ਮੁਕਾ ਕੇ ਸਲੂਟ ਮਾਰ ਕੇ ਉਨੀ ਪੈਰੀ ਮੁੜ ਦਰਵਾਜ਼ੇ ਵੱਲ ਪਰਤ ਗਿਆ। ਮੁਰਾਦ ਕੁਝ ਚਿਰ ਉੱਥੇ ਖਲੋਤਾ ਉਸ ਮਲੰਗ ਨੂੰ ਤੱਕਦਾ ਤੇ ਉਹਦੇ ਬਾਰੇ ਸੋਚਦਾ ਰਿਹਾ। ਉਹਨੂੰ ਹੋਸ਼ ਉਦੋਂ ਆਇਆ ਜਦੋਂ ਉਸ ਮਲੰਗ ਨੇ ਆਪਣੇ ਕੱਛ ਵਿੱਚ ਪਾਈ ਪਾਣੀ ਦੀ ਨਿੱਕੀ ਜਿਹੀ ਚਮੜੇ ਦੀ ਮਸ਼ਕ ਦਾ ਮੂੰਹ ਖੋਲ੍ਹ ਕੇ ਉਹਦੇ ਵਿੱਚ ਪਾਣੀ ਦਾ ਬੁੱਕ ਭਰ ਕੇ ਉਸ ਪਾਣੀ ਦਾ ਛੱਟਾ ਉਹਦੇ ਮੂੰਹ ਉੱਪਰ ਮਾਰਿਆ। ਮੁਰਾਦ ਨੂੰ ਉਹਦੀ ਇਹ ਹਰਕਤ ਡਾਢੀ ਮਾੜੀ ਲੱਗੀ, ਪਰ ਉਹ ਚੁੱਪ ਰਿਹਾ। ਉਹਦੇ ਸਭ ਜਵਾਨ ਮਲੰਗ ਨੂੰ ਸਬਕ ਸਿਖਾਉਣ ਲਈ ਆਪਣਿਆਂ ਘੋੜਿਆਂ ਦੇ ਸੁੰਮਾਂ ਹੇਠ ਰਗੜਨ ਲਈ ਅਗਾਂਹ ਵਧੇ, ਪਰ ਉਹਨੇ ਹੱਥ ਦੇ ਇਸ਼ਾਰੇ ਨਾਲ ਡੱਕ ਦਿੱਤਾ। ਨਿਮਾਣਾ ਲਾਲ ਇੰਜੇ ਗਾਉਂਦਾ ਤੇ ਧਮਾਲਾਂ ਪਾਉਂਦਾ ਦਿੱਲੀ ਦਰਵਾਜ਼ੇ ਵੱਲ ਟੁਰ ਪਿਆ। ਚੌਕ ਰੰਗ ਮਹੱਲੋਂ ਲੰਘਦਿਆਂ ਉੱਥੇ ਲੋਕਾਂ ਦੀ ਚੋਖੀ ਗਿਣਤੀ ਵੇਖ ਕੇ ਲੱਗਦਾ ਸੀ ਅੱਜ ਸ਼ਹਿਰ ਸਾਜਰੇ ਉੱਠ ਖਲੋਤਾ ਏ। ਰੰਗ ਮਹੱਲ ਦੀਆਂ ਸ਼ਾਨਦਾਰ ਹਵੇਲੀਆਂ, ਮਾੜੀਆਂ ਤੇ ਚੁਬਾਰਿਆਂ ਦੇ ਸਾਹਮਣੇੋਂ ਲੰਘਦਿਆਂ ਉਹ ਵੇਲਾ ਯਾਦ ਆਇਆ
ਜਦੋਂ ਆਪਣੀ ਹਵੇਲੀਓਂ ਨਿਕਲ ਕੇ ਉਹਦਾ ਪਿਓ ਨੇਕਾ ਉਹਨੂੰ ਘੋੜੇ ਤੇ ਬਿਠਾ ਕੇ ਇਹਨਾਂ ਗਲੀਆਂ ਵਿੱਚੋਂ ਲੰਘਦਾ, ਉਹਨੂੰ ਪੜ੍ਹਨ ਲਈ ਮਸਜਿਦ ਵਜ਼ੀਰ ਖਾਨ ਦੇ ਮਦਰਸੇ ਛੱਡਣ ਜਾਂਦਾ। ਉਹ ਬੜਾ ਚਿਰ ਚੌਕ ਰੰਗ ਮਹਲ ਵਿੱਚ ਖਲੋਤਾ ਵੰਨ ਸਵੰਨੇ ਲੋਕਾਂ ਨੂੰ ਰੰਗ ਬਰੰਗੇ ਬਾਣੇ, ਜਿਨ੍ਹਾਂ ਵਿੱਚ ਪੀਲਾ ਰੰਗ ਵੱਧ ਸੀ, ਪਾਈ ਹੱਸਦਿਆਂ ਬੋਲਦਿਆਂ ਤੇ ਟੋਲੀਆਂ ਵਿੱਚ ਬੈਠਿਆਂ ਖਲੋਤਿਆਂ ਗੱਲਾਂ ਕਰਦਾ ਤੱਕਦਾ ਰਿਹਾ। ਉਹਨੇ ਨਿਗਾਹ ਅਸਮਾਨ ਵੱਲ ਮਾਰੀ ਤੇ ਉੱਪਰ ਸ਼ਹਿਰ ਦੇ ਅਸਮਾਨ ਤੇ ਹੁਣੇ ਨਾਲ ਰੰਗ ਬਰੰਗੀਆਂ ਗੁੱਡੀਆਂ ਚੜ੍ਹਦੀਆਂ ਦਿਸੀਆਂ। ਲੋਕ ਮੌਜ ਮੇਲੇ ਦੀਆਂ ਤਿਆਰੀਆਂ ਕੀਤੀ ਫਿਰਦੇ ਸਨ। ਸ਼ਹਿਰ ਵਿੱਚ ਮੇਲਾ ਚਿਰਾਗਾਂ ਤੇ ਬਸੰਤ ਵਿੱਚ ਰਲਣ ਲਈ ਆਉਣ ਵਾਲੀਆਂ ਪੱਖੀਵਾਸ ਕੁੜੀਆਂ ਦੀ ਇੱਕ ਟੋਲੀ ਨੇ ਆ ਕੇ ਹੁਣ ਉਹਦੇ ਘੋੜੇ ਦੇ ਆਲੇ ਦੁਆਲੇ ਨੱਚਣਾ ਤੇ ਗਾਉਣਾ ਸ਼ੁਰੂ ਕਰ ਦਿੱਤਾ। ਉਹਨਾਂ ਨੂੰ ਨੱਚਦਿਆਂ ਤੱਕ ਕੇ ਉਹਦਾ ਧਿਆਨ ਜਿੰਦੜੀ ਵੱਲ ਪਰਤ ਗਿਆ, ਜਿਹਨੇ ਅੱਜ ਮੇਲਾ ਚਿਰਾਗਾਂ ਵਿੱਚ ਅੰਗਰੇਜ਼ ਪਿਰਾਣਿਆਂ ਲਈ ਉਚੇਚੇ ਤੌਰ ਤੇ ਨੱਚਣਾ ਸੀ। ਜਿੰਦੜੀ ਵੱਲ ਧਿਆਨ ਜਾਂਦਿਆਂ ਹੀ ਉਹਨੂੰ ਹੋਰ ਸਾਰਾ ਕੁਝ ਇੱਕ ਸੈਤ ਲਈ ਭੁੱਲ ਗਿਆ ਤੇ ਇਹ ਵੀ ਭੁੱਲ ਗਿਆ ਕਿ ਉਹ ਕੌਣ ਸੀ ਤੇ ਕਿੱਥੇ ਖਲੋਤਾ ਸੀ। ਜਿੰਦੜੀ ਇੱਕ ਅਜਿਹੇ ਸ਼ਹਿਰ ਤੇ ਨਸ਼ੇ ਦਾ ਨਾਂ ਸੀ। ਸਰਕਾਰ, ਅੱਜ ਬਸੰਤ ਏ, ਮੇਲਾ ਚਿਰਾਗਾਂ ਏ, ਸ਼ਹਿਜ਼ਾਦੇ ਨੌ ਨਿਹਾਲ ਦਾ ਵਿਵਾਹ ਏ, ਮੇਰਾ ਇਨਾਮ। ਹੋਸ਼ ਉਦੋਂ ਆਇਆ ਜਦੋਂ ਫੁੱਲ ਬੂਟਿਆਂ ਵਾਲਾ ਪੀਲਾ ਗਗਰਾ ਪਾਈ ਇੱਕ ਪੱਖੀਵਾਸ ਭੰਬੀਰੀ ਵਾਂਗ ਪੈਰਾਂ ਤੇ ਫਿਰਦੀ ਕੁੜੀ ਨੇ ਸੁਰਖ ਗੁਲਾਬਾਂ ਦਾ ਗੁਲਦਸਤਾ ਆਪਣੇ ਸੱਜੇ ਹੱਥ ਵਿੱਚ ਲਈ ਮੁਸ਼ਕੀ ਰੰਗ ਦੇ ਨਾਜ਼ੁਕ ਜਿਹੇ ਖੱਬੇ ਹੱਥ ਨਾਲ ਉਹਦੇ ਘੋੜੇ ਦੀ ਵਾਗ ਖਿੱਚ ਕੇ ਉਹਦੇ ਕੋਲੋਂ ਇਨਾਮ ਮੰਗਿਆ। ਉਹਨੇ ਪੱਖੀ ਵਾਸਣੀ ਨਾਚੀ ਕੁੜੀ ਕੋਲੋਂ ਫੁੱਲ ਲੈ ਕੇ ਰੱਖ ਲਏ ਤੇ ਛੇਤੀ ਨਾਲ ਬੋਝੇ ਹੱਥ ਪਾ ਕੇ ਇੱਕ ਨਾਨਕਸ਼ਾਹੀ ਕੱਢ ਕੇ ਉਹਦੀ ਤਲੀ ਧਰ ਦਿੱਤਾ। ਬਸ ਹਿੱਕਾ ਦੋ ਹੋਰ ਚਾ ਦੇ, ਇਤਲਾ ਵੱਡਾ ਅਫਸਰ ਏ, ਦਿੱਲੀ ਦਰਵਾਜ਼ੇ ਤੂੰ ਲਾ ਸਾਰੇ ਤੈਨੂੰ ਸਲਾਮਾਂ ਕਰਦੇ ਆਣ। ਉਹ ਉਂਝੇ ਘੋੜੇ ਦੀ ਵਾਗ ਨੱਪ ਹੱਥ ਅੱਡੀ ਖਲੋਤੀ ਰਹੀ। ਮੁਰਾਦ ਨੇ ਇੱਕ ਹੋਰ ਨਾਨਕਸ਼ਾਹੀ ਕੱਢ ਕੇ ਉਹਦੀ ਤਲੀ ਉੱਤੇ ਰੱਖਿਆ ਤੇ ਘੋੜੇ ਨੂੰ ਚੌਕ ਵਿੱਚੋਂ ਕੱਢ ਕੇ ਗੁਜ਼ਰ ਤੇ ਖੱਬੇ ਮੋੜਿਆ। ਗੁਜ਼ਰ ਤੋਂ ਗਲੀ ਵਿੱਚ ਵੜ ਕੇ ਘੋੜਾ ਫੇਰ ਖੱਬੇ ਪਰਤ ਕੇ ਆਪਣੇ ਮਹੱਲੇ ਦੀ ਗਲੀ ਅੰਦਰ ਵੜਿਆ ਤੇ ਸਾਹਮਣੇ ਸੱਜੇ ਹੱਥ ਤੇ ਨੁੱਕਰ ਤੇ ਉਹ ਆਪਣੀ ਹਵੇਲੀ ਸਰਗੀ ਦੇ ਬੂਹੇ ਅੱਗੇ ਖਲੋਤਾ ਸੀ, ਜਿਹਦੇ ਬੂਹੇ ਦੀ ਮੁਹਾਟ ਉੱਪਰ ਵਾਲੀ ਕੰਧ ਵਿੱਚ ਤਖਤੀ ਬਰਾਬਰ ਇੱਕ ਸੁਰਖ ਪੱਥਰ ਲੱਗਾ ਸੀ, ਜਿਹਦੇ ਉੱਪਰ ਪੰਜਾਬੀ ਵਿੱਚ ਸਰਗੀ ਲਿਖਿਆ ਸੀ। ਲਾਲ ਸਿਕੰਦਰੀ ਇੱਟਾਂ ਨਾਲ ਉਸਰੇ ਉੱਚੇ ਚੁਬਾਰੇ ਵਾਲੀ ਇਸ ਹਵੇਲੀ ਅੰਦਰ ਉਹਦੇ ਨਾਲ ਅੱਜ ਵੀ ਉਸ ਮੁਗਲ ਸ਼ਹਿਜ਼ਾਦੀ ਦੀ ਰੂਹ ਵਸਦੀ ਸੀ, ਜਿਹੜੀ ਲਾਹੌਰ ਦੇ ਇੱਕ ਗੈਰ ਮੁਗਲ ਗੱਭਰੂ ਫੌਜੀ ਅਫਸਰ ਨਾਲ ਗੱਲ ਕਰਦਿਆਂ ਫੜੀ ਗਈ ਤੇ ਰਾਤ ਦੇ ਹਨੇਰੇ ਵਿੱਚ ਅਚੇਤੀ ਉਸ ਗੱਭਰੂ ਸਣੇ ਕਿਧਰੇ ਗਾਇਬ ਕਰ ਦਿੱਤੀ ਗਈ। ਪਰ ਉਸ ਦੀ ਰੂਹ ਅੱਜ ਵੀ ਉਸ ਹਵੇਲੀ ਵਿੱਚ ਟਿਕਾਣਾ ਕੀਤਾ ਹੋਇਆ ਸੀ। ਕਦੀ ਕਦੀ ਚਾਨਣੀਆਂ ਰਾਤਾਂ ਵਿੱਚ ਅਚਾਨਕ ਕਦੀ ਕਿਸੇ ਕੁੜੀ ਦੇ ਰੋਣ ਤੇ ਕਦੀ ਹੱਸਣ ਦੀ ਆਵਾਜ਼ ਆਉਂਦੀ ਤੇ ਕਦੀ ਉੱਥੇ ਘੁੰਘਰੂਆਂ ਦੇ ਵੱਜਣ ਦੀ ਆਵਾਜ਼ ਆਉਂਦੀ। ਆਖਦੇ ਨੇ ਉਹ ਮੁਗਲ ਸ਼ਹਿਜ਼ਾਦੀ ਕਿਸੇ ਨੱਚਣ ਵਾਲੀ ਦੀ ਧੀ ਸੀ। ਕੁਝ ਲੋਕ ਇਸ ਹਵੇਲੀ ਦਾ ਸਾਂਗਾ ਮੁਗਲੇ ਆਜ਼ਮ ਦੀ ਸਭ ਤੋਂ ਨਿੱਕੀ ਰਾਣੀ ਨਾਦਰਾ ਬੇਗਮ, ਜਿਹੜੀ ਸ਼ਹਿਜ਼ਾਦਾ ਸਲੀਮ ਦੀ ਅਨਾਰਕਲੀ ਦੇ ਨਾਂ ਨਾਲ ਜਾਣੀ ਜਾਂਦੀ ਸੀ, ਨਾਲ ਜੋੜਦੇ, ਜਿਹੜੀ ਜਿਉਂਦੀ ਕੰਧ ਵਿੱਚ ਚੁਣੀ ਗਈ। ਅਨਾਰਕਲੀ ਨੇ ਸ਼ਹਿਜ਼ਾਦਾ ਸਲੀਮ ਵੱਲ ਇੱਕ ਵਾਰੀ ਮੁਸਕਰਾ ਕੇ ਤੱਕਿਆ ਸੀ ਤੇ ਮਹਾਬਲੀ ਅੱਗੇ ਮੁਖਬਰੀ ਹੋ ਗਈ। ਕੁਝ ਆਖਦੇ ਸਨ ਪਹਿਲ ਸਲੀਮ ਨੇ ਕੀਤੀ, ਪਰ ਉਹ ਬੇਗੁਨਾਹ ਮਾਰੀ ਗਈ। ਇਹ ਹਵੇਲੀ ਕਈ ਵਰੇ ਵੀਰਾਨ ਪਈ ਰਹੀ। ਮੁੜ ਮੁਰਾਦ ਦੇ ਪਿਓ ਨੇਕਾ ਨੇ ਇੱਕ ਬੰਦੇ ਤੋਂ ਖਰੀਦਿਆ, ਜਿਹੜਾ ਆਪਣੇ ਆਪ ਨੂੰ ਅਨਾਰਕਲੀ ਤੇ ਉਸ ਮੁਗਲ ਸ਼ਹਿਜ਼ਾਦੀ ਦਾ ਕੁਝ ਲੱਗਦਾ ਤੇ ਵਡਕਾ ਆਖਦਾ ਸੀ। ਚੌਕ ਰੰਗ ਮਹਲ ਤੇ ਦਿੱਲੀ ਦਰਵਾਜ਼ੇ ਦੇ ਅੱਗੇ ਬਣੀ ਸਰਾਏ ਵਿੱਚ ਬਹਿ ਕੇ ਅਨਾਰਕਲੀ ਉਸ ਮੁਗਲ ਸ਼ਹਿਜ਼ਾਦੀ ਤੇ ਸ਼ਾਹੀ ਮਹੱਲੇ ਦੀਆਂ ਦਰਬਾਰ ਵਿੱਚ ਨੱਚਣ ਵਾਲੀਆਂ ਦੀਆਂ ਕਹਾਣੀਆਂ ਸਰਾਏ ਵਿੱਚ ਰਾਤ ਗੁਜ਼ਾਰਨ ਵਾਲੇ ਮੁਸਾਫਰਾਂ ਨੂੰ ਸੁਣਾਉਂਦਾ। ਉਹ ਆਪਣੀਆਂ ਇਹਨਾਂ ਕਹਾਣੀਆਂ ਨਾਲ ਸੁਣਨ ਵਾਲਿਆਂ ਨੂੰ ਦੁਖੀ ਕੀਤੀ ਰੱਖਦਾ, ਕਿਉਂ ਜੋ ਇਸ਼ਕ ਮੁਹੱਬਤ ਦੇ ਸਮੁੰਦਰ ਵਿੱਚ ਤਰਨ ਵਾਲੀ ਹਰ ਸ਼ਹਿਜ਼ਾਦੀ ਤੇ ਹਰ ਨੱਚਣੀ ਦਾ ਅੰਤ ਮੌਤ ਹੁੰਦਾ। ਕਈ ਸ਼ਹਿਜ਼ਾਦੀਆਂ ਦੇ ਤੇ ਵਿਵਾਹ ਹੀ ਕਦੀ ਨਾ ਹੋਏ ਕਿ ਉਹਨਾਂ ਦਾ ਸਾਕ ਮੰਗਣ ਦੀ ਕਦੀ ਕਿਸੇ ਨੂੰ ਜੁਰਤ ਨਾ ਹੋਈ। ਸ਼ਹਿਜ਼ਾਦੀਆਂ ਤੇ ਨਾਚੀਆਂ ਦੀਆਂ ਕਹਾਣੀਆਂ ਸੁਣਾਉਣ ਵਾਲਾ ਉਹ ਕਿੱਸਾ ਗੋ ਇਸ ਹਵੇਲੀ ਵਿੱਚ ਵਸਣ ਵਾਲੀ ਆਖਰੀ ਸ਼ਹਿਜ਼ਾਦੀ ਦੀ ਮੌਤ ਤੱਕ ਰਿਹਾ। ਕੋਈ ਇਸ ਹਵੇਲੀ ਦੇ ਨੇੜੇ ਨਾ ਢੁੱਕਾ। ਇਸ 'ਚੋਂ ਅੱਜ ਵੀ ਹਨੇਰੀਆਂ ਉਜਾੜ ਰਾਤਾਂ ਨੂੰ ਨੱਚਣ, ਹੱਸਣ, ਰੋਣ ਤੇ ਗਾਉਣ ਦੀਆਂ ਆਵਾਜ਼ਾਂ ਆਉਂਦੀਆਂ ਸਨ। ਪਰ ਨੇਕਾ ਇਹ ਹਵੇਲੀ ਪਸੰਦ ਕਰਕੇ ਗਿਆ। ਜਦ ਉਸ ਉੱਥੇ ਵਸੇਬਾ ਕੀਤਾ ਤਾਂ ਲੋਕਾਂ ਨੂੰ ਸਭੇ ਕਿਸੇ ਕਹਾਣੀਆਂ ਹੌਲੀ ਹੌਲੀ ਵਿਸਰ ਗਏ। ਹਵੇਲੀ ਦਾ ਨਿਗਰਾਨ ਕਿੱਸਾ ਗੋ ਵੀ ਆਖਦੇ ਸਨ ਸ਼ਾਹੀ ਮਹੱਲੇ ਦੀ ਕਿਸੇ ਨਾਚੀ ਦੀ ਮੁਆਠੇ ਆਪਣੀ ਜਾਨ ਦੇ ਕੇ ਇਸ ਜੱਗ ਤੋਂ ਅਗਲੇ ਜਾਨ ਟੁਰਿਆ। ਚੌਕ ਰੰਗ ਮਹੱਲੋਂ ਖੱਬੇ ਪਾਸੇ ਕੁਝ ਗਲੀਆਂ ਛੱਡ ਕੇ ਅੰਦਰ ਇੱਕ ਗਲੀ ਦੀ ਨੁੱਕਰ ਤੇ ਬਣੀ ਮੁਗਲ ਸ਼ਹਿਜ਼ਾਦੀ ਦੀ
ਇਹ ਲਾਲ ਸਿਕੰਦਰੀ ਇੱਟਾਂ ਉੱਚੀਆਂ ਚੁਬਾਰਿਆਂ, ਵੱਡੇ ਤੇ ਖੁੱਲ੍ਹੇ ਕਮਰਿਆਂ, ਰੋਸ਼ਨਦਾਨਾਂ, ਤਹਿਖਾਨਿਆਂ, ਰਾਹਦਾਰੀਆਂ, ਖੁੱਲ੍ਹੇ ਵਿਹੜੇ, ਮਿਹਰਾਬਾਂ ਵਾਲੇ ਗੋਲ ਬਿਰਾਂਡੇ, 2 ਬੈਠਕਾਂ, ਸੌਣ ਦੇ 4 ਕਮਰਿਆਂ, ਕੀਮਤੀ ਲੱਕੜੀ ਦੇ ਬੂਹਿਆਂ, ਬਾਰੀਆਂ, ਹਮਾਮਾਂ, ਉੱਚੇ ਲੰਮੇ ਪੁਰਾਣੇ ਰੁੱਖਾਂ ਨਾਲ ਭਰੀ ਤੇ ਸੁਰਖ ਗੁਲਾਬਾਂ, ਵੰਨ ਸਵੰਨੇ ਫੁੱਲਾਂ ਦੀ ਖੁਸ਼ਬੂ ਨਾਲ ਮਹਿਕਦੀ ਤੇ ਸਾਵੀਆਂ ਬੇਲਾਂ ਨਾਲ ਲੱਦੀ ਵਗਦੇ ਫੁਆਰਿਆਂ ਵਾਲੀ ਇਹ ਰੋਸ਼ਨ ਤੇ ਹਵਾਦਾਰ ਹਵੇਲੀ ਸਰਗੀ ਦੇ ਨਾਂ ਨਾਲ ਅੰਦਰੂਨ ਸ਼ਹਿਰ ਵਿੱਚ ਮਸ਼ਹੂਰ ਸੀ। ਹਵੇਲੀ ਦਾ ਇਹ ਨਾਂ ਮੁਰਾਦ ਦੇ ਪਿਓ ਨੇਕੇ ਨੇ ਮੁਰਾਦ ਦੀ ਮਾਂ ਸਰਗੀ ਦੇ ਨਾਂ ਤੇ ਰੱਖਿਆ। ਸਰਗੀ ਦੇ ਅੱਗੇ ਲੱਗੇ ਲੱਕੜੀ ਦੇ ਚਨਿਓਟੀ ਬੂਹੇ ਅੱਗੇ ਖਲੋਤਾ ਬੰਦਾ ਸਿਰ ਚਾ ਕੇ ਉਤਾਂ ਅਸਮਾਨ ਵੱਲ ਉੱਠਦੇ ਬੂਹੇ ਵੱਲ ਤੱਕਦਾ ਤੇ ਉਹਨੂੰ ਇੰਜ ਜਾਪਦਾ ਜਿਵੇਂ ਉਹ ਕਿਸੇ ਸ਼ਾਹੀ ਮਹਲ ਦੇ ਬੂਹੇ ਅੱਗੇ ਖਲੋਤਾ ਏ, ਜਿੱਦੇ ਅੰਦਰੋਂ ਹੁਣੇ ਸ਼ਾਹੀ ਦਰਬਾਨ ਬਾਹਰ ਨਿਕਲ ਕੇ ਉਹਦਾ ਸਵਾਗਤ ਕਰੇ ਸਨ।